ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਕੈਲੀਫੋਰਨੀਆ, ਮੈਂ ਰਾਜਕਨਵੀਰ ਸਿੰਘ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 24 ਤਰੀਕ ਆ ਤੇ ਦਿਨ ਜਿਹੜਾ ਆ ਉਹ ਵੀਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋ। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415-909-0503 4159090503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਅੱਜ ਇਹ ਕਿਹਾ ਕਿ ਰਸ਼ੀਆ ਨੂੰ G20 ਜਿਹੜੇ ਮੁਲਕ ਹੈਗੇ ਉਹਦੇ ਵਿੱਚੋਂ ਕੱਢ ਦਿੱਤਾ ਜਾਵੇ। ਰਸ਼ੀਆ ਦੀ ਇਕੋਨਮੀ ਉਹਨਾਂ ਨੇ ਕਿਹਾ ਵੀ ਆਲਰੇਡੀ ਹਾਫ ਹੋ ਗਈ ਆ, ਅੱਧੀ ਹੋ ਗਈ ਹੈਗੀ ਆ, ਜਦੋਂ ਤੋਂ ਯੂਕਰੇਨ ਦੇ ਵਿੱਚ ਰਸ਼ੀਆ ਵਾਲਿਆਂ ਨੇ ਐਂਟਰ ਕੀਤਾ ਹੈਗਾ ਆ। ਸੋ ਜੇ ਕਹਿੰਦੇ ਗਰੁੱਪ ਆਫ 20 ਨੇਸ਼ਨ ਦੇ ਵਿੱਚੋਂ ਰਸ਼ੀਆ ਨੂੰ ਕੱਢਿਆ ਜਾਂਦਾ ਆ ਤੇ ਕ੍ਰੈਮਲਿਨ ਆਈਸੋਲੇਟ ਹੋ ਜਾਊਗਾ ਤੇ ਗਲੋਬਲ ਇਕੋਨਮੀ ਦੇ ਕਰਕੇ ਰਸ਼ੀਆ ਦੇ ਉੱਤੇ ਰਿਸਟ੍ਰਿਕਸ਼ਨਸ ਲੱਗ ਜਾਣਗੀਆਂ। ਸੋ ਆਪੇ ਹੀ ਇਹ ਗੋਡਿਆਂ ਭਾਰ ਪੈ ਜਾਊਗਾ। ਸੋ ਇਹ ਸਾਰਾ ਕੁਝ ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਨਾਟੋ ਦੇ ਹੈੱਡਕੁਆਰਟਰਸ ਬਰਸਲ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇਹ ਕਿਹਾ ਹੈਗਾ। ਤੇ ਕਹਿੰਦੇ ਪਈ ਵੈਸਟਰਨ ਡੈਮੋਕ੍ਰੇਸੀਜ਼ ਦੇ ਵਿੱਚ ਜਿਹੜੇ ਮੁਲਕ ਹੈਗੇ ਆ ਉਹ G20 ਦੇ ਵਿੱਚ ਉਹਨਾਂ ਨੂੰ ਇੱਦਾਂ ਦੇ ਟਾਇਰੈਨੀਕਲ ਉਹਨਾਂ ਨੇ ਸ਼ਬਦ ਵਰਤੇ ਆ ਵੀ ਜਿਹੜੇ ਮੁਲਕ ਆ ਉਹਨਾਂ ਨੂੰ ਨਹੀਂ ਐਂਟਰ ਕਰਨਾ ਚਾਹੀਦਾ। ਤੇ ਆਥੋਰੀਟੇਰੀਅਨ ਜਿਹੜੇ ਕੰਟਰੀਜ਼ ਹੈਗੇ ਆ, ਜਿਸ ਤਰ੍ਹਾਂ ਕਿ ਚਾਈਨਾ ਤੇ ਸਾਊਦੀ ਅਰੇਬੀਆ, ਵੀ ਇੱਕ ਤਰ੍ਹਾਂ ਨਾਲ ਇੱਕੋ ਹੀ ਪਰਸਨ ਰੂਲ ਕਰ ਰਿਹਾ। ਸੋ ਉਹਨਾਂ ਨੂੰ ਵੀ ਜਿਹੜਾ ਆ ਇੱਕ ਤਰ੍ਹਾਂ ਨਾਲ ਲੈਸਨ ਲਰਨ ਕਰਨਾ ਚਾਹੀਦਾ। ਕਹਿੰਦੇ ਵੀ ਜੇ ਉਹ ਵੀ ਇੱਥੋਂ ਜਿੱਦਾਂ ਨਹੀਂ ਸਾਥ ਦਿੰਦੇ ਤੇ ਘੱਟੋ ਘੱਟ ਉਹਨਾਂ ਦਾ ਜਿਹੜਾ ਆ ਇਹਦੇ ਵੱਲ ਵੀ ਦੇਖਣਾ ਚਾਹੀਦਾ ਹੈਗਾ ਆ। ਸੋ US ਤੇ ਹੋਰ ਜਿਹੜੇ ਇਹਨਾਂ ਦੇ ਅਲਾਈਜ਼ ਹੈਗੇ ਆ ਉਹਨਾਂ ਨੇ ਰਸ਼ੀਆ ਨੂੰ 2014 ਦੇ ਵਿੱਚੋਂ ਜਦੋਂ ਰਸ਼ੀਆ ਨੇ ਅਨੈਕਸੇਸ਼ਨ ਕੀਤੀ ਸੀ ਕ੍ਰੀਮੀਆ ਦੀ, ਉਸ ਟਾਈਮ ਤੇ G7 ਜਿਹੜਾ ਗਰੁੱਪ ਆਫ 8 ਹੁੰਦਾ ਸੀ ਉਹਦੇ ਚੋਂ ਇਹਨਾਂ ਨੂੰ ਕੱਢ ਦਿੱਤਾ ਸੀ। ਬਾਅਦ ਦੇ ਵਿੱਚ ਉਹ G7 ਚਲੇ ਗਿਆ ਗਰੁੱਪ ਆਫ 7 ਦੇ ਵਿੱਚ। ਜੀ ਬਿਲਕੁਲ। ਸੋ ਇਸ ਦੇ ਨਾਲ ਨਾਲ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਿਹਾ ਵੀ ਉਹ 1 ਲੱਖ ਸ਼ਰਨਾਰਥੀ ਜਿਹੜੇ ਯੂਕਰੇਨ ਤੋਂ ਆ ਉਹਨਾਂ ਨੂੰ ਅਸੈਪਟ ਕਰਨਗੇ ਅਮਰੀਕਾ ਦੇ ਵਿੱਚ। ਆਪਾਂ ਦੇਖ ਰਹੇ ਹਾਂ ਵੀ ਇਹ ਪਹਿਲਾਂ ਹੀ ਜਿਹੜੇ ਬਾਰਡਰ ਨੂੰ ਲੈ ਕੇ ਕਾਫੀ ਤਰੀਕੇ ਨੂੰ, ਰਿਫਿਊਜੀਜ਼ ਨੂੰ ਲੈ ਕੇ, ਅਸਾਈਲਮ ਵਾਲਿਆਂ ਨੂੰ ਲੈ ਕੇ ਇੱਥੇ ਵੋਇਸ ਕਿੱਦਾਂ ਦੀ ਜਿਹੜੀ ਉਹ ਚੱਲਦੀ ਆ। ਪਰ ਯੂਕਰੇਨ ਇਸ ਟਾਈਮ ਬਹੁਤ ਹੀ ਮਾੜੀ ਸਥਿਤੀ ਦੇ ਵਿੱਚੋਂ ਲੰਘ ਰਿਹਾ ਆ। ਸੋ ਇਹ ਇਹਨਾਂ ਨੇ ਫੈਸਲਾ ਲਿਆ ਵੀ 1 ਲੱਖ ਰਿਫਿਊਜੀ ਆ ਉਹਨਾਂ ਨੂੰ ਸ਼ਰਨ ਦਿੱਤੀ ਜਾਊਗੀ ਅਮਰੀਕਾ ਦੇ ਵਿੱਚ, ਜਿਹੜੇ ਰੂਸ ਦੀ ਇਨਵੇਜਨ ਤੋਂ ਬਚ ਕੇ ਆ ਰਹੇ ਆ। ਪਰ ਜੇ ਆਪਾਂ ਕੁਛ ਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਵਾਲਿਆਂ ਨੂੰ ਇੱਦਾਂ ਦੀ ਚੀਜ਼ ਜਿਹੜੀ ਉੱਥੇ ਜ਼ਰੂਰ ਨਹੀਂ ਮਿਲੇ ਸੀਗੀ। ਸੋ ਰਾਸ਼ਟਰਪਤੀ ਬਾਈਡਨ ਉਹ ਯੂਰਪ ਦੇ ਵਿੱਚ ਗਏ ਨੇ। ਨਾਟੋ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਇਹਨਾਂ ਨੇ ਮੁਲਾਕਾਤ ਜਿਹੜੀ ਉਹ ਕਰਨੀ ਆ। ਸੋ ਉੱਧਰ ਅੱਜ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਆ, ਉਹਨਾਂ ਨੇ ਨਾਟੋ ਲੀਡਰਸ ਦੇ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਇੱਕ ਵਾਰੀ ਫੇਰ ਗੁਹਾਰ ਲਾਈ ਆ ਵੀ ਯੂਕਰੇਨ ਨੂੰ ਬਹੁਤ ਵੱਡੀ ਅਨਰਿਸਟ੍ਰਿਕਟਿਡ ਮਿਲਟਰੀ ਹੈਲਪ ਜਿਹੜੀ ਉਹ ਚਾਹੀਦੀ ਆ। ਹੁਣ ਤੱਕ ਇਸ ਲੜਾਈ ਦੇ ਕਰਕੇ, ਯੁੱਧ ਦੇ ਕਰਕੇ 3.5 ਮਿਲੀਅਨ ਤੋਂ ਵੱਧ ਲੋਕ ਯੂਕਰੇਨ ਨੂੰ ਛੱਡ ਕੇ ਜਾ ਚੁੱਕੇ ਹੈਗੇ ਆ। ਪ੍ਰੈਜ਼ੀਡੈਂਟ ਮੈਕਰੋਨ ਜਿਹੜੇ ਫਰਾਂਸ ਦੇ ਨੇ
ਉਹਨਾਂ ਨੇ ਕਿਹਾ ਵੀ ਇਸ ਕਰਕੇ ਬਹੁਤ ਵੱਡਾ ਫੂਡ ਕ੍ਰਾਈਸਿਸ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੇਗਾ। ਵਾਈਟ ਹਾਊਸ ਦੇ ਅਧਿਕਾਰੀ ਜਿਹੜੇ ਆ ਹੋਰ ਜਿਹੜੀ ਪੁਤਿਨ ਦੀ ਐਡਮਿਨਿਸਟ੍ਰੇਸ਼ਨ ਆ ਤੇ ਰੂਸ ਦੇ ਉੱਤੇ ਸੈਂਕਸ਼ਨਸ ਆ ਉਸ ਦੇ ਬਾਰੇ ਆਪਣੀ ਐਡਮਿਨਿਸਟ੍ਰੇਸ਼ਨ 'ਚ ਗੱਲਬਾਤ ਕਰਨਗੇ ਵੀ ਹੋਰ ਰੋਕਾਂ ਕਿਹੜੀਆਂ ਲਗਾਈਆਂ ਜਾ ਸਕਦੀਆਂ ਆ। ਯੂਕਰੇਨ ਤੇ ਰਸ਼ੀਆ ਨੇ ਆਪਸ ਦੇ ਵਿੱਚ ਅੱਜ ਪਹਿਲੀ ਵਾਰੀ ਫੁੱਲ ਫਲੈਜਡ ਮਿਲਟਰੀ ਪ੍ਰਿਜ਼ਨਰਸ ਆ ਉਹਨਾਂ ਨੂੰ ਐਕਸਚੇਂਜ ਜਿਹੜਾ ਕੀਤਾ, ਜਿਹੜੇ ਇਹਨਾਂ ਨੇ ਫੜੇ ਆ ਤੇ ਜਿਹੜੇ ਉਹਨਾਂ ਨੇ ਫੜੇ ਆ ਆਪਸ ਦੇ ਵਿੱਚ ਇੱਕ ਦੂਜੇ ਦੇ ਲਈ ਉਹਨਾਂ ਨੇ ਛੱਡੇ ਹੈਗੇ ਆ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਦੇਖਣ ਨੂੰ ਮਿਲ ਰਹੀ ਹੈਗੀ ਆ। ਉਧਰ ਡਿਪਾਰਟਮੈਂਟ ਆਫ ਜਸਟਿਸ ਨੇ 4 ਜਿਹੜੇ ਰਸ਼ੀਅਨ ਗਵਰਨਮੈਂਟ ਦੇ ਜਿਹੜੇ ਵਰਕਰਸ ਆ ਉਹਨਾਂ ਨੂੰ ਐਨਰਜੀ ਸੈਕਟਰ ਦੀ ਹੈਕਿੰਗ ਦੇ ਲਈ ਚਾਰਜ ਕੀਤਾ ਆ। ਕੁਝ ਦਿਨ ਪਹਿਲਾਂ ਰਾਸ਼ਟਰਪਤੀ ਬਾਈਡਨ ਨੇ ਕਿਹਾ ਸੀਗਾ ਵੀ ਬਹੁਤ ਸਾਰੇ ਬਿਜ਼ਨੈਸਿਸ ਦੇ ਉੱਤੇ ਰੂਸ ਦੇ ਦੁਆਰਾ ਹੈਕਿੰਗ ਜਿਹੜੀ ਉਹ ਕੀਤੀ ਜਾ ਸਕਦੀ ਆ ਤੇ ਉਸ ਤੋਂ ਅਗਲੇ ਦਿਨ ਹੀ ਇਹ ਖਬਰ ਆਈ ਸੀ ਵੀ ਯੂਐਸ ਫਰਮਸ ਤੇ ਯੂਐਸ એનર્ਜੀ ਖੇਤਰ ਦੀਆਂ ਬਹੁਤ ਸਾਰੀਆਂ ਫਰਮਸ ਦੇ ਵਿੱਚ ਕੁਝ ਰਸ਼ੀਅਨ ਲੋਕਾਂ ਦੇ ਦੁਆਰਾ ਹੈਕਿੰਗ ਕੀਤੀ ਗਈ ਸੀ। ਉਹਨਾਂ ਨੇ ਪੂਰੇ ਨੈਟਵਰਕ ਨੂੰ ਅੰਦਰੋਂ ਬਾਹਰੋਂ ਜਿਹੜਾ ਉਹ ਦੇਖਿਆ ਤੇ ਹੁਣ ਉਸ ਦੇ ਵਿੱਚ 4 ਚਾਰजेस ਲਿਆਂਦੇ ਗਏ ਹੈਗੇ ਆ। ਸੋ ਉਧਰ ਆਪਣੇ ਗਵਾਂਢੀ ਮੁਲਕ ਕੈਨੇਡਾ ਨੇ ਰਸ਼ੀਅਨ ਪਾਰਲੀਮੈਂਟ ਦੇ ਜਿਹੜੇ 160 ਮੈਂਬਰਸ ਆ ਉਹਨਾਂ ਸਾਰਿਆਂ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਲਾ ਦਿੱਤੀਆਂ ਆ, ਜਿਸ ਨੂੰ ਉੱਥੇ ਰਸ਼ੀਅਨ ਫੈਡਰੇਸ਼ਨ ਕੌਂਸਲ ਆਖਿਆ ਜਾਂਦਾ ਆ। ਜੀ ਬਿਲਕੁਲ। ਯੂਕਰੇਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਆਇਰਨਾ ਵਰਿਸ਼ਚਕ ਉਹਨਾਂ ਨੇ ਇਹ ਕਿਹਾ ਯੂਕਰੇਨ ਤੇ ਰਸ਼ੀਆ ਨੇ 50-50 ਫੌਜੀ ਆਪਣੇ ਐਕਸਚੇਂਜ ਕੀਤੇ ਆ। ਬਲਗਾਰੀਆ ਨੇ ਅੰਬੈਸਡਰ ਜਿਹੜਾ ਸੀਗਾ ਮਾਸਕੋ ਨੂੰ ਉਹਨੂੰ ਰੀਕਾਲ ਕਰ ਲਿਆ ਕਿਉਂਕਿ ਉਹਨਾਂ ਨੇ ਕਹਿੰਦੇ ਵੀ ਅਨਡਿਪਲੋਮੈਟਿਕ ਤੇ ਰੂਡ ਬਿਹੇਵੀਅਰ ਯੂਜ਼ ਕੀਤਾ ਆਪਣੀ ਸਟੇਟਮੈਂਟ ਦੇ ਵਿੱਚ ਵੀ ਜਾਂ ਤਾਂ ਸਾਡਾ ਸਾਥ ਦਿਓ ਤੇ ਜਾਂ ਫਿਰ ਅਸੀਂ ਤੁਹਾਨੂੰ ਦੇਖਾਂਗੇ। ਹਰਮਨ ਗ੍ਰੈਫ ਜਿਹੜੇ ਹੈਡ ਹੈਗੇ ਰਸ਼ੀਆ ਦੀ ਲਾਰਜੈਸਟ ਬੈਂਕ ਦੇ ਤੇ ਪੂਟਨ ਦੇ ਬੜੇ ਸਾਥੀ ਹੈਗੇ ਆ, ਉਹਨਾਂ ਦੇ ਉੱਤੇ ਸੈਂਕਸ਼ਨਸ ਲਾ ਦਿੱਤੀਆਂ ਗਈਆਂ ਯੂਐਸ ਟ੍ਰੇਜਰੀ ਡਿਪਾਰਟਮੈਂਟ ਦੇ ਵੱਲੋਂ। ਅੱਜ CEO ਸਰਬੈਂਕ ਗ੍ਰੈਫ 58 ਉਹਨਾਂ ਨੇ ਦੱਸਿਆ ਬਹੁਤ ਸਾਰੀਆਂ ਕੰਪਨੀਆਂ ਨੂੰ ਉਹ ਓਨ ਕਰਦੇ ਆ। ਰਸ਼ੀਆ ਦੀ ਸਟਾਕ ਮਾਰਕੀਟ ਮਹੀਨੇ ਬਾਅਦ ਅੱਜ ਥੋੜੇ ਕੁ ਟਾਈਮ ਲਈ ਖੁੱਲੀ ਹੈਗੀ ਆ ਤੇ ਯੂਕਰੇਨ ਬਾਰ-ਬਾਰ ਬਲੇਮ ਕਰ ਰਿਹਾ ਕਿ ਰਸ਼ੀਆ ਵਾਲੇ ਸਾਡੇ ਸਿਵਲੀਅਨਸ ਨੂੰ ਫੜ ਕੇ ਰਸ਼ੀਆ ਦੇ ਵਿੱਚ ਲਿਜਾ ਰਹੇ ਆ। ਅਮਰੀਕਨ ਲੋਕ ਰਸ਼ੀਆ ਦੇ ਵਿੱਚ ਜੋ ਸੈਂਕਸ਼ਨਸ ਲੱਗੀਆਂ ਆ ਉਹਦੇ ਕਰਕੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਸਪੋਰਟ ਕਰ ਰਹੇ ਹੈਗੇ ਆ। ਚਾਈਨਾ ਵਿੱਚ ਵਿਚਾਲੇ ਫਸਿਆ ਆ ਕਿਉਂਕਿ ਇਕਨੋਮਿਕ ਫਿਊਚਰ ਨੂੰ ਦੇਖਦੇ ਹੋਏ ਚਾਈਨਾ ਵੈਸਟ ਦੇ ਨਾਲ ਟਾਈਡ ਹੈਗਾ ਆ। ਸੋ ਜੇ ਉਹ ਰਸ਼ੀਆ ਦਾ ਸਾਥ ਲੈਂਦਾ ਤੇ ਚਾਈਨਾ ਦੇ ਉੱਤੇ ਵੀ ਇਹਦਾ ਜਿਹੜਾ ਅਸਰ ਹੋਊਗਾ। ਯੂਐਸ ਤੇ ਨਾਟੋ ਨੇ ਕਹਿਤਾ ਅੱਜ ਵੀ ਅਸੀਂ ਫੁੱਲ ਫਲੈਜ ਰਿਸਪੌਂਡ ਕਰਾਂਗੇ ਜੇ ਰਸ਼ੀਆ ਵਾਲਿਆਂ ਨੇ ਕੈਮੀਕਲਸ ਯੂਜ਼ ਕੀਤੇ। ਸੋ ਬਾਕੀ ਤਾਂ ਤੁਸੀਂ ਖਬਰਾਂ ਸਾਂਝੀਆਂ ਇਹਦੇ ਸੰਬੰਧ ਦੇ ਵਿੱਚ ਕੀਤੀਆਂ ਹੈਗੀਆਂ ਜੀ, ਤੇ ਅੱਜ ਜ਼ੇਲੈਂਸਕੀ ਨੇ ਇਹ ਦਾਅਵਾ ਕੀਤਾ ਵੀ ਫਾਸਫੋਰਸ ਦਾ ਜਿਹੜਾ ਬੰਬ ਆ ਰੂਸ ਦੇ ਦੁਆਰਾ ਵਰਤਿਆ ਗਿਆ ਹੈਗਾ ਆ ਉਹਨਾਂ ਦੇ ਯੂਕਰੇਨੀ ਲੋਕਾਂ ਦੇ ਉੱਤੇ। ਨਾਲ ਹੀ ਯੂਕਰੇਨ ਦੇ ਦੁਆਰਾ ਕਹਿੰਦੇ ਵੀ ਸਾਨੂੰ ਹਰ ਰੋਜ਼ 500 ਜੈਵਲਿਨਸ ਤੇ 500 ਜਿਹੜੀਆਂ ਸਟ੍ਰਿੰਗਰ ਮਿਜ਼ਾਈਲਸ ਆ ਰੋਜ਼ਾਨਾ ਦੀਆਂ ਜਿਹੜੀਆਂ ਉਹ ਚਾਹੀਦੀਆਂ ਆ। ਜੈਵਲਿਨ ਜਿਹੜੀਆਂ ਆ ਹਰਜੋਤ ਸਿੰਘ ਜੀ ਇਹ ਐਂਟੀ 에ਅਰਕ੍ਰਾਫਟ ਜਿਹੜੀਆਂ ਮਿਜ਼ਾਈਲ ਜਿਹੜੀਆਂ ਸਟਿੰਗਰ ਹੁੰਦੀਆਂ ਨੇ ਅਮਰੀਕਨ ਮੇਡ ਆ ਤੇ ਜੈਵਲਿਨ ਜਿਹੜੀਆਂ ਐਂਟੀ ਟੈਂਕ ਮਿਜ਼ਾਈਲਸ ਜਿਹੜੀਆਂ ਉਹ ਹੈਗੀਆਂ। ਉਹ ਕਹਿੰਦੇ ਵੀ ਸਾਨੂੰ ਅਰਜੈਂਟਲੀ 500 ਦੀ ਜਿਹੜੀ ਗਿਣਤੀ ਦੇ ਵਿੱਚ ਰੋਜ਼ਾਨਾ ਦੀਆਂ ਚਾਹੀਦੀਆਂ। $350 ਮਿਲੀਅਨ ਦਾ ਜਿਹੜਾ ਸਿਕਿਉਰਿਟੀ ਅਸਿਸਟੈਂਸ ਆ ਉਹ ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਬਾਈਡਨ ਦੇ ਦੁਆਰਾ ਇਸ ਨੂੰ ਅਪਰੂਵ ਕੀਤਾ ਗਿਆ ਸੀਗਾ। ਉਧਰ UK ਦੇ ਦੁਆਰਾ ਵੀ ਕਹਿੰਦੇ ਆ ਵੀ ਇਹਨਾਂ ਨੂੰ ਹੋਰ ਮਦਦ ਜਿਹੜੀ ਉਹ ਦਿੱਤੀ ਜਾ ਰਹੀ ਹੈ। 6000 ਮਿਜ਼ਾਈਲਸ UK ਜਿਸ ਦੇ ਵਿੱਚ ਐਂਟੀ ਟੈਂਕ ਤੇ ਹਾਈ ਐਕਸਪਲੋਸਿਵ ਵੈਪਨਸ ਆ ਉਹ ਯੂਕਰੇਨ ਨੂੰ ਘੱਲੀਆਂ ਜਾ ਰਹੀਆਂ ਤੇ ਇਸ ਦੇ ਨਾਲ $33 ਮਿਲੀਅਨ ਫਾਈਨੈਂਸ਼ੀਅਲ ਬੈਕਿੰਗ ਯੂਕਰੇਨ ਦੀ ਮਿਲਟਰੀ ਲਈ ਘੱਲੀਆਂ ਜਾ ਰਹੀਆਂ ਨੇ। ਸੋ ਡਟੇ ਹੋਏ ਨੇ ਯੂਕਰੇਨ ਵਾਲੇ ਪਰ ਇਸ ਟਾਈਮ ਮਾਰੋ ਮਾਰ ਜਿਹੜੀ ਉਹ ਚੱਲ ਰਹੀ ਆ। ਜਿਹੜੀ ਪੁਤਿਨ ਕਹਿੰਦਾ ਸੀਗਾ ਵੀ ਸਟ੍ਰੈਟੇਜਿਕ ਮਿਲਟਰੀ ਐਕਸ਼ਨ ਲੈਣਾ ਆ ਉਹ ਹੁਣ ਫੁੱਲ ਫਲੈਜ ਲੋਕਾਂ ਦਾ ਘਾਣ ਦੇ ਵਿੱਚ ਯੂਕਰੇਨ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਲੜਾਈ ਆ ਉਹ ਬਦਲ ਚੁੱਕੀ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇਹ ਵੀ ਕਿਹਾ ਆ ਵੀ ਰਸ਼ੀਆ ਤੇ ਯੂਕਰੇਨ ਦੀ ਲੜਾਈ ਕਰਕੇ ਦੁਨੀਆ ਦੇ ਵਿੱਚ ਫੂਡ ਦੀ ਸ਼ਾਰਟੇਜ ਵੀ ਆਊਗੀ। ਰਸ਼ੀਆ ਦੇ ਤੇ ਯੂਕਰੇਨ ਦੇ ਵਿੱਚ ਕਹਿੰਦੇ ਵੀ ਕਣਕ ਆ ਸਭ ਤੋਂ ਜ਼ਿਆਦਾ ਹੁੰਦੀ ਹੈਗੀ ਆ। ਸੋ ਇਹ ਲੜਾਈ ਕਰਕੇ ਇਹਦੇ ਤੇ ਬਹੁਤ ਜ਼ਿਆਦਾ ਅਸਰ ਪਊਗਾ। ਸੋ ਇਸ ਨੂੰ ਦੇਖਦੇ ਹੋਏ
ਯੂਐਸ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਐਗਰੀਕਲਚਰ ਫੀਲਡ 'ਚ ਹੈਗੇ ਆ, ਜਿੱਥੇ ਜਿੱਥੇ ਕਣਕ ਉੱਗਦੀ ਆ, ਉੱਥੇ ਇਸ ਦੀ ਪ੍ਰੋਡਕਸ਼ਨ ਹੋਰ ਵਧਾਈ ਜਾਵੇ। ਤੇ ਇਸੇ ਤਰ੍ਹਾਂ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਵੀ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਕਣਕ ਦੀ ਪ੍ਰੋਡਕਸ਼ਨ ਕੈਨੇਡਾ 'ਚ ਵੀ ਬਹੁਤ ਹੁੰਦੀ ਆ, ਉੱਥੇ ਵਧਾਈ ਜਾਵੇ। ਕਹਿੰਦੇ ਵੀ ਰਸ਼ੀਆ ਦੇ ਯੂਕਰੇਨ ਵਿੱਚ ਐਂਟਰ ਹੋਣ ਤੋਂ ਬਾਅਦ ਜੇ ਦੇਖਿਆ ਜਾਵੇ ਐਗਰੀਕਲਚਰ 12% ਵੀਟ ਜਿਹੜੀ ਐਕਸਪੋਰਟ ਹੁੰਦੀ ਹੈ ਦੋ ਮੁਲਕਾਂ ਤੋਂ ਹੁੰਦੀ ਆ। ਸੋ ਇਹਦਾ ਬਹੁਤ ਜ਼ਿਆਦਾ ਅਸਰ ਯੂਰਪ ਦੇ ਉੱਤੇ, ਏਸ਼ੀਆ ਤੇ ਅਫਰੀਕਾ ਦੇ ਉੱਤੇ ਪਊਗਾ, ਇਨਕਲੂਡਿੰਗ ਉਹਨਾਂ ਨੇ ਕਿਹਾ ਵੀ ਸਾਡੇ ਮੁਲਕ ਦੇ ਵਿੱਚ ਵੀ ਪੈ ਸਕਦਾ ਹੈਗਾ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਸਟਿਸ ਸੁਪਰੀਮ ਕੋਰਟ ਦੇ ਜਸਟਿਸ ਕਲੈਰੈਂਸ ਥਾਮਸ, ਉਹਨਾਂ ਦੀ ਜਿਹੜੀ ਵਾਈਫ ਗਿਨੀ ਥਾਮਸ ਆ, ਉਹਨਾਂ ਦੇ ਜਿਹੜੇ ਕੁਛ ਟੈਕਸਟ ਆ ਉਹ ਹੁਣ ਸਾਹਮਣੇ ਆਏ ਆ, ਜਿਹੜੇ ਇੱਕ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਚੀਫ ਆਫ ਸਟਾਫ ਰਹੇ ਮਾਰਕ ਮੈਡੋਜ਼, ਉਹਨਾਂ ਦੇ ਦਰਮਿਆਨ ਜਿਹੜੇ ਉਹ ਟੈਕਸਟ ਸਾਹਮਣੇ ਆਏ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦੋਨਾਂ ਦੇ ਵਿੱਚ ਇਹ ਗੱਲਬਾਤ ਚੱਲੀ ਵੀ 2020 ਦੀ ਇਲੈਕਸ਼ਨ ਦੀ ਓਵਰਟਰਨ ਕਰਨ ਦੇ ਜਿਹੜੇ ਐਫਰਟਸ ਆ ਉਸ ਨੂੰ ਲੈ ਕੇ। ਵਰਜੀਨੀਆ ਥਾਮਸ ਜਿਹੜੇ ਇੱਕ ਹੈਗੇ ਨੇ ਕੰਜ਼ਰਵੇਟਿਵ ਐਕਟਿਵਿਸਟ, ਇਹ ਜਿਨ੍ਹਾਂ ਨੂੰ ਗਿਨੀ ਜਿਹੜਾ ਥਾਮਸ ਆ ਉਹ ਵੀ ਆਖ ਦਿੱਤਾ ਜਾਂਦਾ ਆ, ਉਹ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਕਲੈਰੈਂਸ ਥਾਮਸ ਆ, ਜਿਹੜੇ ਇਸ ਟਾਈਮ ਇਕੱਲੇ ਕਾਲੇ ਮੂਲ ਦੇ ਜਿਹੜੇ ਲੰਬੇ ਚਿਰ ਤੋਂ ਉੱਥੇ ਜਸਟਿਸ ਦੀ ਭੂਮਿਕਾ ਦੇ ਵਿੱਚ ਹੈਗੇ ਨੇ, ਉਹਨਾਂ ਦੇ ਨਾਲ ਆ। ਸੋ ਕਹਿੰਦੇ ਵੀ ਕੁਛ 29 ਮੈਸੇजेस ਇਹਨਾਂ ਦੋਨਾਂ ਦੇ ਦਰਮਿਆਨ ਮਾਰਕ ਮੈਡੋਜ਼ ਤੇ ਜਿਹੜੇ ਵਰਜੀਨੀਆ ਥਾਮਸ ਆ ਉਹਨਾਂ ਦੇ ਵਿੱਚ ਆਏ ਆ। ਸੋ ਅਜੇ ਵੀ ਜਿਹੜੀਆਂ ਇਲੈਕਸ਼ਨਸ ਨੂੰ ਲੈ ਕੇ ਇਹ ਵਿਵਾਦ ਨੇ ਉਹ ਕਹਿ ਸਕਦੇ ਆ ਵੀ ਪੂਰੀ ਤਰ੍ਹਾਂ ਮਿਟੇ ਨਹੀਂ ਹੈਗੇ, ਪਰ ਇੱਕ ਬਹੁਤ ਵੱਡੀ ਜਿਹੜੀ ਇਹ ਦਾਅਵੇ ਇਸ ਟਾਈਮ ਮੈਸੇजेस ਦੇ ਨਾਲ ਸਾਹਮਣੇ ਆਏ ਆ। ਸੋ ਇਸ ਪੂਰੇ ਮੈਸੇजेस ਦੇ ਵਿੱਚ ਡਾਇਰੈਕਟਲੀ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ ਉਹਨਾਂ ਦਾ ਕੋਈ ਰੈਫਰੈਂਸ ਨਹੀਂ ਹੈਗਾ, ਪਰ ਕਿਉਂਕਿ ਸੁਪਰੀਮ ਕੋਰਟ ਦੇ ਜਸਟਿਸ ਦੇ ਨਾਲ ਉਹਨਾਂ ਦੀ ਵਾਈਫ ਆ ਇਨਵੋਲਵ ਆ, ਇਸ ਲਈ ਇਹ ਖਬਰ ਇਸ ਟਾਈਮ ਕਾਫੀ ਜ਼ਿਆਦਾ ਨੈਸ਼ਨਲ ਹੈਡਲਾਈਨ ਬਣ ਰਹੀ ਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦਾ ਇੱਕ ਬੰਦਾ ਹਵਾਈ ਦੇ ਵਿੱਚ ਜਦੋਂ ਉਹ ਇੱਕ ਹੋਟਲ ਦੇ ਵਿੱਚ ਬਾਲਕੋਨੀ ਤੇ ਚੜ ਰਿਹਾ ਸੀ, ਆਪਣੇ ਰੂਮ ਦੀ ਬਾਲਕੋਨੀ ਤੋਂ ਦੂਜੀ ਬਾਲਕੋਨੀ ਨੂੰ ਜਾ ਰਿਹਾ ਸੀ, ਤੇ ਉੱਥੇ ਉਹ ਡਿੱਗ ਪਿਆ ਤੇ ਜਿੱਥੇ ਉਸ ਦੀ ਮੌਤ ਹੋ ਗਈ ਹੈਗੀ ਆ। ਯੂਜਲੀ ਕਹਿੰਦੇ ਪਈ ਹਵਾਈ ਦੇ ਵਿੱਚ ਲੋਕਾਂ ਦੀ ਮੌਤ ਡੁੱਬਣ ਦੇ ਨਾਲ ਹੁੰਦੀ ਹੈਗੀ ਆ, ਕਿਉਂਕਿ ਉੱਥੇ ਬੀਚਸ ਹੈਗੇ, ਲੋਕ ਘੁੰਮਣ ਫਿਰਨ ਜਾਂਦੇ ਆ। ਪਰ ਜਦੋਂ ਬਾਲਕੋਨੀ ਤੋਂ ਡਿੱਗ ਕੇ ਉਹ ਬਹੁਤ ਘੱਟ ਫਿਗਰ ਹੈਗੇ ਆ। ਅਕੋਰਡਿੰਗ ਟੂ ਹਵਾਈ ਸਟੇਟ ਦੀ ਡਿਪਾਰਟਮੈਂਟ ਆਫ ਹੈਲਥ, ਉਹਨਾਂ ਦੇ ਮੁਤਾਬਕ 2009 ਤੋਂ ਲੈ ਕੇ 2018 ਦੇ ਵਿੱਚ ਲੀਡਿੰਗ ਕਾਜ਼, ਜਿਹੜਾ ਸਭ ਤੋਂ ਮੇਨ ਕਾਰਨ ਡੈਥ ਦਾ, ਜਿਹੜੇ ਉੱਥੇ ਵਿਜ਼ਿਟ ਕਰਨ ਜਾਂਦੇ ਆ ਉਹ ਪਾਣੀ ਵਿੱਚ ਡੁੱਬਣ ਨਾਲ ਸੀ 45.7%, ਜਦ ਕਿ 7.8% ਫੇਟਲ ਇੰਜਰੀ ਜਿਸ ਤਰ੍ਹਾਂ ਇਹ ਹੋਈ ਹੈਗੀ ਆ। 87 ਦੇ ਕਰੀਬ ਕੈਲੀਫੋਰਨੀਅਨਸ ਦੀ ਮੌਤ ਹੋ ਚੁੱਕੀ ਆ ਹਵਾਈ ਦੇ ਵਿੱਚ ਇਹਨਾਂ ਸਾਲਾਂ ਦੇ ਦੌਰਾਨ, ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਹੈਗੇ ਆ। ਸੋ ਇਹ 39 ਸਾਲਾਂ ਦਾ ਬੰਦਾ ਜਿਹੜਾ ਕਿ ਸਦਰਨ ਕੈਲੀਫੋਰਨੀਆ ਤੋਂ ਹਵਾਈ ਨੂੰ ਵਿਜ਼ਿਟ ਕਰਨ ਗਿਆ ਸੀ, ਤੇ ਸ਼ੈਰਟਨ ਵੈਕੀਕੀ ਰਿਜ਼ੋਰਟ ਦੇ ਵਿੱਚ ਸੀਗਾ, ਤੇ ਇੱਕ ਪੂਲ ਡੈਕ ਦੇ ਵਿੱਚ ਮੰਗਲਵਾਰ ਸਵੇਰੇ ਉਹ ਆਪਣੀ ਬਾਲਕੋਨੀ ਤੋਂ ਨਾਲ ਦੀ ਬਾਲਕੋਨੀ 'ਚ ਜੰਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿੱਥੇ ਕਿ ਉਹਦੇ ਫਰੈਂਡ ਸੁੱਤੇ ਹੋਏ ਸੀ, ਤੇ ਉੱਥੋਂ ਉਹ ਡਿੱਗ ਪਿਆ, ਤੇ ਜਦੋਂ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। ਜੀ, ਕੱਲ ਵੀ ਆਪਾਂ ਜ਼ਿਕਰ ਕੀਤਾ ਸੀਗਾ ਹਰਜੋਤ ਸਿੰਘ ਜੀ, ਤੁਸੀਂ ਵੀ ਜਿਹੜੀ ਗੈਸ ਦੇ ਪ੍ਰਾਈਸਿਸ ਨੂੰ ਨਜਿੱਠਣ ਦੇ ਲਈ ਕੈਲੀਫੋਰਨੀਆ ਦੇ ਵਿੱਚ ਗਵਰਨਰ ਨਿਊਸਮ ਹੋਣਾ ਨੇ ਇਹ ਪ੍ਰਪੋਜ਼ਲ ਲਿਆਂਦਾ ਵੀ $400 ਦਾ ਜਿਹੜਾ ਡੈਬਿਟ ਕਾਰਡ ਆ ਉਹ ਕਾਰ ਓਨਰਸ ਨੂੰ ਦਿੱਤਾ ਜਾ ਸਕਦਾ ਹੈ। ਸੋ ਉਸ ਪ੍ਰਪੋਜ਼ਲ ਦੇ ਵਿੱਚ ਜਿਹੜੀਆਂ ਕਹਿੰਦੇ ਵੀ ਪਹਿਲੀਆਂ ਜਿਹੜੀਆਂ ਪੇਮੈਂਟਸ ਆ ਉਹ ਜੁਲਾਈ ਮਹੀਨੇ ਤੱਕ ਆ ਸਕਦੀਆਂ ਆ। ਕਿਸੇ ਵੀ ਜਿਹਦੇ ਨਾਂ ਦੇ ਉੱਤੇ ਵੀ ਕਾਰ ਬੇਸਿਕਲੀ ਰਜਿਸਟਰਡ ਹੈਗੀ ਆ, ਜਿਹੜੇ ਓਨਰਸ ਜਿਹੜੇ ਹੈਗੇ ਆ ਅਪ ਟੂ 2 ਕਾਰਡਸ, ਉਹਨਾਂ ਨੂੰ ਜਿਹੜੇ $400 ਦੇ ਜਿਹੜੇ ਡੈਬਿਟ ਕਾਰਡ ਆ ਉਹ ਘੱਲੇ ਜਾ ਸਕਦੇ ਆ। 2 ਕਾਰਾਂ ਦੇ ਲਈ ਹੀ ਵੱਧ ਤੋਂ ਵੱਧ ਕਹਿੰਦੇ ਆ ਵੀ ਇਹ ਡੈਬਿਟ ਕਾਰਡ ਮਿਲਣਗੇ। ਨਾਲੇ 3 ਮਹੀਨੇ ਦੇ ਲਈ ਜਿਹੜੀ ਪਬਲਿਕ ਟਰਾਂਜ਼ਿਟ ਆ ਉਹ ਮੁਫਤ ਰਹੇਗੀ, ਤੇ ਜਿਹੜਾ ਸਮਰ ਦੇ ਵਿੱਚ ਜਿਹੜਾ ਟੈਕਸ ਜਿਹੜਾ ਗੈਸ ਦਾ ਟੈਕਸ ਆ ਉਹ ਇਨਕਰੀਜ਼ ਹੋਣਾ ਸੀਗਾ, ਉਸ ਦੇ ਉੱਤੇ ਵੀ ਇਹਨਾਂ ਨੇ ਰੋਕ ਲਾ ਦਿੱਤੀ ਹੈਗੀ ਆ। ਸੋ ਇਨਕਮ ਲੈਵਲ ਜਿਹੜੇ ਆ ਓਨਰਸ ਦਾ ਉਹ ਇਸ ਦੇ ਵਿੱਚ ਮੈਟਰ ਨਹੀਂ ਕਰੇਗਾ। ਹਰ ਇੱਕ ਨੂੰ ਜਿਨ੍ਹਾਂ ਦੇ ਨਾਂ ਦੇ ਉੱਤੇ ਵੀ ਕਾਰਡਸ ਹੈਗੀਆਂ ਆ
ਉਹ ਉਹਨਾਂ ਨੂੰ ਇਹ ਜਿਹੜੀਆਂ ਪੇਮੈਂਟਸ ਆ ਉਹ ਜਾ ਸਕਦੀਆਂ। ਹਾਲ ਦੀ ਘੜੀ ਇਹ ਜਿਹੜਾ ਪ੍ਰਪੋਜ਼ਲ ਆ ਉਹ ਲੈਜਿਸਲੇਚਰ ਦੇ ਵਿੱਚ ਜਿਹੜਾ ਉਹ ਪਾਸ ਹੋਣਾ ਹੈਗਾ ਆ। ਸੋ ਜਿਹੜੇ ਨਿਊਸਮ ਹੋਣਾ ਨੇ ਸਮਾਂ ਦਿੱਤਾ ਆ ਜੂਨ ਜਾਂ ਜੁਲਾਈ ਦਾ, ਉਹਦੇ ਵਿੱਚ ਕੁਛ ਮਹੀਨੇ ਅਜੇ ਬਕਾਇਆ ਨੇ। ਸੋ ਉਨੀ ਦੇਰ ਤੱਕ ਜਿੱਦਾਂ ਕਿਹਾ ਜਾਂਦਾ ਵੀ ਹੋਲ ਇਨ ਯੂਰ ਜਿਹੜੀਆਂ ਜੇਬਾਂ ਆ ਉਹਦੇ ਵਿੱਚ ਪਾਕਟਸ ਦੇ ਵਿੱਚ ਹੋਲ ਆ ਉਹ ਰਹੇਗਾ। ਮਹਿੰਗੀ ਗੈਸ ਉਨੀ ਦੇਰ ਤੱਕ ਤਾਂ ਆਪਾਂ ਨੂੰ ਖਰੀਦਣੀ ਹੀ ਪੈਣੀ ਆ। ਸੋ ਇਹ ਹੁਣ ਇਸ ਟਾਈਮ ਕਾਫੀ ਵੱਡਾ ਜਿਹੜਾ ਹਰਜੋਤ ਸਿੰਘ ਜੀ ਸਵਾਲ ਬਣਦਾ ਜਾ ਰਿਹਾ ਹੈਗਾ ਆ ਵੀ ਐਵਰੇਜ ਨੈਸ਼ਨਲ ਗੈਸ ਪ੍ਰਾਈਸ ਘਟ ਰਹੀ ਆ, ਪਰ ਕੈਲੀਫੋਰਨੀਆ ਦੀ ਫਿਰ ਬਾਰ-ਬਾਰ ਜਿਹੜੀ ਉਹ ਕਿਉਂ ਵੱਧਦੀ ਜਾ ਰਹੀ ਹੈਗੀ ਜੀ। ਆ। ਸੋ ਸੋ ਬਿਲਕੁਲ ਬਹੁਤ ਸਾਰੀਆਂ ਸਟੇਟਸ ਉਹ ਇੱਕ ਤਰ੍ਹਾਂ ਨਾਲ ਗੈਸ ਜਿਹੜਾ ਹੈਗਾ ਸਟੇਟ ਦਾ ਗੈਸ ਟੈਕਸਿਸ ਹੁੰਦਾ ਉਹਨੂੰ ਵੀ ਰਿਮੂਵ ਕਰ ਰਹੀਆਂ। ਮੈਰੀਲੈਂਡ ਤੇ ਜਾਰਜੀਆ ਨੇ ਸਾਈਨ ਕਰਤਾ ਆਲਰੇਡੀ ਵੀ ਟੈਂਪਰੇਰੀਲੀ ਉਹ ਸਸਪੈਂਡ ਕਰ ਰਿਹਾ ਸਟੇਟ ਦਾ ਗੈਸ ਟੈਕਸ। ਜਾਰਜੀਆ ਨੇ ਬੁੱਧਵਾਰ ਕੀਤਾ ਹੈ ਤੇ 1.1 ਬਿਲੀਅਨ ਡਾਲਰ ਫੰਡ ਉਹ ਟੈਕਸ ਪੇਅਰਸ ਨੂੰ ਹੋਰ ਐਕਸ਼ਨ ਦੇ ਵਿੱਚ ਦੇ ਰਹੇ ਆ। ਸੋ ਕੈਲੀਫੋਰਨੀਆ 'ਚ ਤੁਸੀਂ ਦੱਸਿਆ ਆ ਵੀ $2 ਦੇ ਕਰੀਬ ਗੈਸ ਜ਼ਿਆਦਾ ਆ ਬਾਕੀ ਸਟੇਟਾਂ ਦੇ ਮੁਤਾਬਕ। ਐਵਰੇਜ ਜੇ ਅੱਜ ਦੀ ਦੱਸਦੇ ਜਾਈਏ $5.88 ਆ ਟ੍ਰਿਪਲੇ ਦੇ ਮੁਤਾਬਕ। ਸੋ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਐਵਰੇਜ ਡਰਾਈਵਰ $300 ਗੈਸ ਟੈਕਸ ਦੇ ਉੱਤੇ ਪੇ ਕਰਦਾ ਹਰ ਸਾਲ। ਮੈਨੂੰ ਤਾਂ ਲੱਗਦਾ ਜ਼ਿਆਦਾ ਹੀ ਕਰਦੇ ਹੋਣੇ ਆ ਕਿਉਂਕਿ 50 ਸੈਂਟ ਪਰ ਗੈਲਨ ਦੇ ਹਿਸਾਬ ਨਾਲ ਜਿਹੜਾ ਟੈਕਸ ਹੈਗਾ ਸਟੇਟ ਦਾ। ਤੇ ਸੋ ਨਿਊਸਮ ਨੇ ਇਹ ਕਿਹਾ ਹੈਗਾ ਗਵਰਨਰ ਨੇ ਵੀ ਇਹਦੇ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੂਗੀ ਤੇ $9 ਬਿਲੀਅਨ ਟੈਕਸ ਰਿਫੰਡ ਦੇ ਵਿੱਚ ਉਹ ਪ੍ਰਪੋਜ਼ ਕਰ ਰਹੇ ਆ। $400 ਪਰ ਰਜਿਸਟਰਡ ਵਹੀਕਲ ਤੇ 2 ਵਹੀਕਲ ਤੱਕ ਦੇ ਮਿਲਣੇ ਆ। ਤੇ ਸਾਨੂੰ ਕਾਲਸ ਆਲਰੇਡੀ ਰੇਡੀਓ 'ਚ ਆਉਣੀਆਂ ਸ਼ੁਰੂ ਹੋ ਗਈਆਂ ਜੀ ਸਾਡੀਆਂ ਤਾਂ 3 ਆ ਫਿਰ ਮੈਂ ਇੱਕ ਆਪਣੀ ਵਾਈਫ ਦੇ ਨਾਂ ਤੇ ਲਵਾ ਦਾਂ। ਸੋ ਇਸ ਕਰਕੇ ਸੋ ਪਹਿਲੇ ਜਿਹੜੀਆਂ ਸਕੀਮਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹੈਗੇ ਆ। ਤੇ ਹੁਣ ਦੇਖਦੇ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜੁਲਾਈ 'ਚ ਇਹ ਕਾਰਡ ਆਉਣੇ ਸ਼ੁਰੂ ਹੋਣੇ ਆ। ਜੀ ਇਸ ਵਾਰੀ ਆ ਵੀ ਕਿਸੇ ਤਰ੍ਹਾਂ ਦੀ ਕਿਸੇ ਦੀ ਇਨਕਮ ਨਹੀਂ ਕਾਊਂਟ ਕਰਨੀ ਉਹਨੇ, ਕਿਉਂਕਿ ਸਿਰਫ ਇਹੀ ਦੇਖਣੀ ਆ ਕਿਉਂਕਿ ਵੀ ਜੇ ਕਾਰ ਗੱਡੀ ਹੈਗੀ ਆ ਤਾਂ ਗੱਡੀ ਭਾਈ ਚੱਲਣੀ ਆ। ਡਜ਼ਨਟ ਮੈਟਰ ਤੁਸੀਂ ਲੱਖ ਕਮਾਉਂਦੇ ਆ, 3 ਲੱਖ ਕਮਾਉਂਦੇ ਆ, 50,000 ਕਮਾਉਂਦੇ ਆ, ਗੈਸ ਦਾ ਪ੍ਰਾਈਸ ਤਾਂ ਸਾਰਿਆਂ ਦੇ ਲਈ ਓਨਾ ਹੀ ਹੈ। ਟੈਕਸ ਉਹਨਾਂ ਨੂੰ ਸਾਰਿਆਂ ਨੂੰ ਬਰਾਬਰ ਹੀ ਦੇਣਾ ਪੈ ਰਿਹਾ ਆ। ਸੋ ਜਿੰਨਾ ਦਿੱਤਾ ਹੈ ਇੱਕ ਹਿਸਾਬ ਦੇ ਨਾਲ ਥੋੜਾ ਬਹੁਤਾ ਰਾਹਤ ਮਿਲੂਗਾ। 20 ਸੂਬੇ ਹੁਣ ਤੱਕ ਹਰਜੋਤ ਸਿੰਘ ਜੀ ਇਸ ਟਾਈਮ ਬਣ ਚੁੱਕੇ ਆ ਜਿਹੜੇ ਗੈਸ ਟੈਕਸ ਹੌਲੀਡੇ ਨੂੰ ਕੰਸੀਡਰ ਕਰ ਰਹੀਆਂ। ਸੋ ਉਸ ਦੇ ਨਾਲ ਕਹਿੰਦੇ ਵੀ ਕੁਝ ਕੁ ਲੋਕ few $100 ਜਿਹੜੇ ਉਹ ਜ਼ਰੂਰ ਬਚਾ ਸਕਣਗੇ। ਇਹਨਾਂ ਨੇ ਸੋ ਟੈਂਪਰੇਰੀ ਪੌਜ਼ ਔਨ ਗੈਸ ਟੈਕਸਿਸ ਆ ਉਹ ਲਿਆਂਦਾ ਜਾ ਰਿਹਾ ਆ। ਸੋ ਇਹ ਨੈਸ਼ਨਲ ਕਾਨਫਰੰਸ ਆਫ ਸਟੇਟ ਲੈਜਿਸਲੇਚਰਸ ਦੇ ਦੁਆਰਾ ਇਹ ਡਾਟਾ ਜਿਹੜਾ ਉਹ ਪ੍ਰਕਾਸ਼ਿਤ ਕੀਤਾ ਗਿਆ ਹੈਗਾ ਆ। ਸੋ ਕਨੈਟੀਕਟ, ਜਾਰਜੀਆ, ਮੈਰੀਲੈਂਡ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਚੱਲੀਆਂ ਆ। ਐਲਾਬਾਮਾ ਦੇ ਵਿੱਚ। ਸੋ 20 ਸੂਬੇ ਤਕਰੀਬਨ ਅਜਿਹੇ ਪਾਸੇ ਵੱਲ ਨੂੰ ਜਿਹੜੇ ਉਹ ਵੱਧ ਰਹੇ ਆ ਵੀ ਆਪਣੇ ਗੈਸ ਟੈਕਸ ਦੇ ਉੱਤੇ ਕੁਛ ਚਿਰ ਦੇ ਲਈ ਜਿਹੜਾ ਉਹ ਵਿਰਾਮ ਲਾਉਣਗੇ ਤਾਂ ਜੋ ਲੋਕਾਂ ਨੂੰ ਥੋੜੀ ਰਾਹਤ ਆ ਉਹ ਮਿਲ ਜੀ। ਸਕੇ। ਸੋ ਇਹ ਜਿਹੜਾ ਮੁੱਦਾ ਆ ਗਵਰਨਰ ਗੈਬਨ ਨਿਊਸਮ ਦੇ ਲਈ ਬਹੁਤ ਟ੍ਰਿਕੀ ਹੈਗਾ ਕਿਉਂਕਿ ਉਹਨਾਂ ਨੇ ਅਨਾਉਂਸ ਕੀਤਾ ਹੋਇਆ ਹੈ ਵੀ 2035 ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਗੈਸ ਪਾਵਰਡ ਕਾਰ ਨਹੀਂ ਚੱਲੂਗੀ। ਸੋ ਥੋੜੇ ਸਾਲ ਆ 13 ਸਾਲ ਹੈਗੇ ਆ ਤੇ 2035 ਚ ਕਾਰਾਂ ਸਿਰਫ ਇਲੈਕਟ੍ਰਿਕ ਹੀ ਹੋਣਗੀਆਂ। ਨਵੀਆਂ ਕਾਰਾਂ ਇਹ ਨਹੀਂ ਆ ਵੀ ਨਵੀਆਂ ਜਿਹੜੀਆਂ ਕਾਰਾਂ ਚੱਲ ਰਹੀਆਂ ਵੀ ਉਹ ਸਿੱਟ ਦੇਣੀਆਂ, ਉਹ ਜੀ ਚੱਲਦੀਆਂ ਰਹਿਣਗੀਆਂ। ਸੇਲ ਆਫ ਨਿਊ ਜਿਹੜੀਆਂ ਗੈਸ ਗੈਸ ਸੋ ਪ੍ਰਾਈਸ ਇਸੇ ਕਰਕੇ ਉਹ ਟੈਕਸ ਨਹੀਂ ਘਟਾ ਰਿਹਾ ਜੇ ਪ੍ਰਾਈਸ ਵੀ ਜ਼ਿਆਦਾ ਫਿਰ ਆਪ ਹੀ ਲੋਕ ਕਹੋਗੇ ਵੀ ਛੱਡੋ ਯਾਰ ਹੋਰ ਲੈ ਲਓ। ਤੇ 2045 ਚ ਜਿੰਨੀ ਵੀ ਆਇਲ ਐਕਸਟ੍ਰੈਕਸ਼ਨ ਹੁੰਦੀ ਹੈ ਜਿੱਥੇ ਜਿੱਥੇ ਕੈਲੀਫੋਰਨੀਆ ਚ ਉਹ ਬੰਦ ਹੋਣ ਜਾਊਗੀ। ਜੀ ਜੀ ਬਿਲਕੁਲ। ਸੋ ਕਾਫੀ ਕੁਝ ਜਿਹੜੇ ਚੇਂਜਸ ਆ ਉਹ ਆ ਰਹੇ ਨੇ ਇਸ ਪਾਸੇ ਵੱਲ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਜਿਹੜੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸਕੱਤਰ ਨੇ ਪੀਟ ਬੁਟਿਜੇਜ, ਉਹਨਾਂ ਨੇ $2.9 ਬਿਲੀਅਨ ਦੀਆਂ ਨਵੀਆਂ ਇਨਫਰਾਸਟ੍ਰਕਚਰ ਗ੍ਰਾਂਟਸ ਆ ਉਹਨਾਂ ਦੀ ਅੱਜ ਅਨਾਉਂਸਮੈਂਟ ਕੀਤੀ ਹੈਗੀ ਆ। ਟਰਾਂਸਪੋਰਟੇਸ਼ਨ ਦੇ ਜਿਹੜੇ ਚੀਫ ਆ ਉਹਨਾਂ ਨੇ ਜਿਹੜੇ ਕਹਿੰਦੇ ਵੀ ਵਾਅਦੇ ਕੀਤੇ ਸੀਗੇ ਇਨਫਰਾਸਟ੍ਰਕਚਰ ਗ੍ਰਾਂਟਸ ਨੂੰ ਐਕਸੈਸ ਕਰਨ ਦੇ ਲਈ, ਉਸ ਦੇ ਬਾਰੇ ਇਹ ਜਾਣਕਾਰੀ ਦਿੱਤੀ ਆ। ਨਵੀਂ ਮਲਟੀ ਮੋਡਲ ਪ੍ਰੋਜੈਕਟ ਜਿਹੜੀ ਗ੍ਰਾਂਟ ਆ ਉਹ ਟਰਾਂਸਪੋਰਟੇਸ਼ਨ ਸਕੱਤਰ ਦੇ ਦੁਆਰਾ ਕੀਤੀ ਗਈ ਆ। ਸੋ ਇਹ ਜਿਹੜਾ ਇਸ ਟਾਈਮ ਹੋਣ ਜਾ ਰਿਹਾ ਹੈਗਾ। ਸੋ ਇਹ ਮੈਗਾ ਕਰਕੇ, ਮਾਗਾ ਨਹੀਂ, ਇਹ ਜਿਹੜਾ ਮੈਗਾ ਕਰਕੇ ਇੱਕ ਪ੍ਰੋਗਰਾਮ ਹੈਗਾ ਆ, ਅਸਿਸਟੈਂਸ ਪ੍ਰੋਗਰਾਮ ਆ, ਉਸ ਦੇ ਤਹਿਤ ਇਹ ਸਾਰਾ ਕੁਛ ਅਪਲਾਈ ਕੀਤਾ ਜਾਊਗਾ। ਸੋ ਬਹੁਤ ਸਾਰੀਆਂ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਨੂੰ ਇਹਨਾਂ ਪ੍ਰੋਗਰਾਮਸ ਦੇ ਤਹਿਤ ਅਪਲਾਈ ਕਰਨ ਦੇ ਲਈ ਮੌਕਾ ਮਿਲੂਗਾ
2.9 ਬਿਲੀਅਨ ਡਾਲਰ ਦੀਆਂ ਜਿਹੜੀਆਂ ਗ੍ਰਾਂਟਸ ਆ ਉਸ ਦੇ ਵਿੱਚ ਇਹਨਾਂ 'ਚ ਜਿਹੜੇ ਇਨਫਰਾਸਟ੍ਰਕਚਰ ਫਾਰ ਰੀਬਿਲਡਿੰਗ ਅਮਰੀਕਾ ਕੰਪੈਟੀਟਿਵ ਪ੍ਰੋਗਰਾਮ, ਨਿਊ ਰੂਰਲ ਸਰਫੇਸ ਟਰਾਂਸਪੋਰਟੇਸ਼ਨ ਗ੍ਰਾਂਟ ਪ੍ਰੋਗਰਾਮ ਜਿਹੜੇ ਆ ਉਹ ਸ਼ਾਮਲ ਰਹਿਣਗੇ। ਸੋ ਇਹ ਇੱਕ ਜਿਹੜਾ ਹਰਜੋਤ ਸਿੰਘ ਜੀ ਕਾਫੀ ਵੱਡੀ ਗ੍ਰਾਂਟਸ ਆ ਇਹਨਾਂ ਨੇ ਅਨਾਊਂਸ ਕੀਤੀਆਂ ਨੇ। ਸੋ ਹੁਣ ਜਿਹੜੇ ਵੀ ਇਸ ਖੇਤਰ ਵੱਲ ਨੂੰ ਹੈਗੇ ਨੇ ਉਹਨਾਂ ਨੂੰ, ਸੂਬਿਆਂ ਨੂੰ, ਕਮਿਊਨਿਟੀਜ਼ ਨੂੰ ਖੁਦ ਜਿਹੜਾ ਉਹ ਦੇਖਣਾ ਪੈਣਾ ਵੀ ਆਪਾਂ ਕਿਸ ਚੀਜ਼ ਦੇ ਅੰਡਰ ਅਪਲਾਈ ਕਰ ਸਕਦੇ ਆ ਤਾਂ ਜੋ ਵੱਧ ਤੋਂ ਵੱਧ ਇਲਾਕਿਆਂ ਦਾ ਜਿਹੜਾ ਵਿਕਾਸ ਆ ਉਹ ਹੋ ਸਕੇ। ਜੀ, ਅਗਲੀ ਖਬਰ ਵਿੱਚ ਚਲੀਏ। 에ਅਰਲਾਈਨ ਦੇ CEO ਇਹ ਕਹਿ ਰਹੇ ਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ, ਵੀ ਜਿਹੜੀ ਫੈਡਰਲ ਮਾਸਕ ਮੈਂਡੇਟ ਆ ਉਸ ਨੂੰ ਹੁਣ ਰਿਮੂਵ ਕਰ ਦਿਓ, ਵੀ ਇਹ ਕੋਈ ਸੈਂਸ ਨਹੀਂ ਬਣਦੀ ਹੈਗੀ। ਕਿਉਂਕਿ 에ਅਰਲਾਈਨਸ ਦੇ ਵਿੱਚ ਲੋਕਾਂ ਨੂੰ ਹੁਣ ਮਾਸਕ ਪਾਉਣਾ ਪੈਂਦਾ। ਕਹਿੰਦੇ ਵੀ ਜਿਸ ਤਰ੍ਹਾਂ ਆਪਾਂ ਦੇਖਿਆ ਆ ਬਹੁਤ ਕੁਛ ਇੰਪਰੂਵ ਹੋ ਗਿਆ ਆ, ਸੋ ਮਾਸਕ ਦੀ ਰਿਕੁਆਇਰਮੈਂਟ ਨੂੰ ਰਿਮੂਵ ਕਰ ਦੇਣਾ ਚਾਹੀਦਾ ਹੈਗਾ ਆ। ਗਰੁੱਪ ਆਫ 에ਅਰਲਾਈਨਸ ਦੇ CEOs ਨੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੂੰ ਇਹ ਲੈਟਰ ਲਿਖਿਆ ਆ, ਜਿਹਦੇ ਵਿੱਚ ਅਲਾਸਕਾ 에ਅਰਲਾਈਨ, ਐਟਲਸ 에ਅਰ, ਅਮਰੀਕਨ 에ਅਰਲਾਈਨ, ਡੈਲਟਾ 에ਅਰਲਾਈਨ, ਫੈਡਐਕਸ ਐਕਸਪ੍ਰੈਸ, ਹਵਾਈਨ 에ਅਰਲਾਈਨ, ਜੈਟ ਬਲੂ, ਸਾਊਥ ਵੈਸਟ, ਯੂਨਾਈਟਿਡ, UPS 에ਅਰਲਾਈਨ ਤੇ ਅਮਰੀਕਨ 에ਅਰਲਾਈਨਸ, ਇਹ ਸਾਰਿਆਂ ਨੇ ਜਿਹੜੇ CEO ਆ ਉਹਨਾਂ ਨੇ ਸਾਈਨ ਕੀਤੇ ਹੈਗੇ ਆ। ਜੀ ਬਿਲਕੁਲ। ਇਹਨਾਂ ਨੇ ਆਲਰੇਡੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜੀਆਂ ਫੈਡਰਲ ਮਾਸਕ ਮੈਂਡੇਟਸ ਜਿਹੜੀਆਂ ਟਰਾਂਸਪੋਰਟੇਸ਼ਨ ਦੇ ਲਈ ਆ ਉਹ 18 ਅਪ੍ਰੈਲ ਤੱਕ ਵਧਾਈਆਂ ਹੈਗੀਆਂ। ਪਹਿਲਾਂ ਇਹ ਮਾਰਚ ਤੱਕ ਰੱਖੀਆਂ ਗਈਆਂ ਸੀਗੀਆਂ, ਪਰ ਇਹਨਾਂ ਨੇ ਤਕਰੀਬਨ ਮਹੀਨਾ ਕੁ ਹੋਰ ਐਕਸਟੈਂਡ ਕਰ ਦਿੱਤਾ ਆ। ਸੋ ਮੇ ਵੀ 18 ਅਪ੍ਰੈਲ ਤੋਂ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਉਹ ਨਾ ਵਧਾਉਣ। ਸੋ ਇਹੀ ਮੈਨੂੰ ਲੱਗਦਾ ਬਹੁਤ ਸਾਰੇ ਉਮੀਦ ਕਰ ਰਹੇ। ਸੋ ਇਹਨਾਂ ਦੇ ਚਿੱਠੀ ਲਿਖਣ ਦਾ ਵੀ ਮਕਸਦ ਇਹੀ ਆ। ਹੁਣ ਤੁਸੀਂ ਕਿਤੇ ਵੀ ਜਾਂਦੇ ਆਉਂਦੇ ਜਾਂਦੇ ਆ ਦੇਖਦੇ ਆ ਵੀ ਹੁਣ ਬਹੁਤ ਘੱਟ ਲੋਕ ਰਹਿ ਗਏ ਨੇ ਜਿਹੜੇ ਮਾਸਕ ਪਾ ਕੇ ਕੰਮ ਕਰਦੇ ਆ। ਮੋਸਟਲੀ ਜਿਹੜੇ ਇੰਪਲੋਈਜ਼ ਹੈਗੇ ਆ ਪ੍ਰਾਈਵੇਟ ਬਿਜ਼ਨਸਿਸ ਦੇ ਵਿੱਚ ਜਿਹੜੇ ਉਹ ਆਖਦੇ ਨੇ ਆਪੋ ਆਪਣੇ ਕਰਮਚਾਰੀਆਂ ਨੂੰ, ਮੁਲਾਜ਼ਮਾਂ ਨੂੰ ਵੀ ਭਾਈ ਤੁਸੀਂ ਮਾਸਕ ਜਿਹੜਾ ਆ ਉਹ ਪਾ ਕੇ ਰੱਖੋ। ਸੋ ਆਪਾਂ ਦੇਖਿਆ ਵੀ ਪਿਛਲੇ 2 ਸਾਲਾਂ ਦੇ ਵਿੱਚ ਕਿੰਨੀਆਂ ਬਦਤਮੀਜ਼ੀਆਂ ਵੀ ਜਿਹੜੀਆਂ ਉਹ ਲੋਕਾਂ ਨੂੰ ਝੱਲਣੀਆਂ ਪਈਆਂ। ਜਿਹੜੇ ਮਾਸਕ ਨਹੀਂ ਸੀ ਪਾਉਣਾ ਚਾਹੁੰਦੇ ਇੱਕ ਦੂਜੇ ਦੇ ਨਾਲ ਲੜੇ ਵੀ, ਕੁੱਟੇਮਾਰ ਵੀ ਹੋਈ, ਪੁਲਿਸ ਦੇ ਹੱਥੇ ਵੀ ਜਿਹੜੇ ਉਹ ਕਈ ਚੜੇ ਤੇ ਕਈਆਂ ਨੂੰ ਤਾਂ ਬੈਨਸ ਤੇ ਜੁਰਮਾਨੇ ਵੀ ਜਿਹੜੇ ਉਹ ਦੇਖਣੇ ਪਏ ਸੀਗੇ ਉਹ ਮਾਸਕ ਜਿਹੜੇ ਉਹ ਨਾ ਪਾਉਣ ਦੇ ਕਰਕੇ। ਬਿਲਕੁਲ। FAA ਦੇ ਮੁਤਾਬਕ 961 ਰਿਪੋਰਟਸ 에ਅਰਲਾਈਨ ਦੀਆਂ ਆਈਆਂ ਜਿਹੜੇ ਅਨਰੂਲੀ ਪੈਸੇਂਜਰ ਸੀਗੇ ਤੇ 635 ਉਹਨਾਂ ਚੋਂ ਮਾਸਕ ਨਾਲ ਰਿਲੇਟਡ ਖਬਰਾਂ ਸੀਗੀਆਂ। ਜੀ, ਸੋ 6000 ਟੋਟਲ ਹਰਜੋਤ ਸਿੰਘ ਜੀ 2021 ਚ ਰਿਪੋਰਟਾਂ ਜਿਹੜੀਆਂ ਅਨਰੂਲੀ ਦੀਆਂ, ਜਿਨ੍ਹਾਂ ਦੇ ਵਿੱਚੋਂ 2800 ਜਿਹੜੀਆਂ ਮਾਸਕ ਰਿਲੇਟਡ ਇਨਸੀਡੈਂਟਸ ਆ ਉਹਨਾਂ ਦੀ ਜਿਹੜੀ ਜਾਂਚ ਆ ਉਹ ਕੀਤੀ ਗਈ ਸੀ। ਜੀ, ਸਮਾਂ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਹੁਣ ਸਮਾਪਤ ਆ ਤੇ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ ਤੇ ਉਹ ਤੋਂ ਪਹਿਲਾਂ ਆਪਾਂ ਜੇ ਲੇਬਰ ਦੀ ਵੀ ਗੱਲ ਕਰਦੇ ਜਾਈਏ, ਕਹਿੰਦੇ ਪਈ US ਲੇਬਰ ਮਾਰਕੀਟ ਬਹੁਤ ਜ਼ਿਆਦਾ ਟਾਈਟ ਹੋ ਗਈ ਆ। ਵੀਕਲੈਸ ਜੌਬਲੈਸ ਕਲੇਮ ਲੋਐਸਟ ਲੈਵਲ ਆ ਸਨ 1969 ਤੋਂ ਬਾਅਦ। ਵਾਓ। ਸੋ ਜੌਬਲੈਸ ਕਲੇਮ ਸਿਰਫ 28,000 ਰਹਿ ਗਏ ਆ। ਤੇ ਕਾਫੀ ਜ਼ਿਆਦਾ ਲੋਕਾਂ ਨੂੰ ਜਿਹੜੇ EMPLOYER ਆ ਉਹਨਾਂ ਨੂੰ ਬੰਦੇ ਨਹੀਂ ਲੱਭ ਰਹੇ ਕੰਮ ਦੇ ਲਈ। ਇਹ ਲੇਬਰ ਡਿਪਾਰਟਮੈਂਟ ਨੇ ਅੱਜ ਅਨਾਊਂਸ ਕੀਤਾ 52 ਸਾਲ ਬਾਅਦ ਇੰਨਾ ਜ਼ਿਆਦਾ ਲੋਐਸਟ ਹੈਗਾ ਜੀ। ਸੋ ਇਹਦਾ ਮਤਲਬ ਆ ਵੀ ਜੌਬਸ ਹੀ ਜੌਬਸ ਨੇ ਤੇ ਬਹੁਤ ਘੱਟ ਲੋਕ ਜਿਹੜੇ ਆ ਉਹ ਅਨਇੰਪਲੋਇਮੈਂਟ ਆ ਉਸ ਦੇ ਉੱਤੇ ਨੇ। ਸੋ ਉਹ ਵੀ ਆંકੜਾ ਸ਼ਾਇਦ ਥੱਲੇ ਨੂੰ ਜਿਹੜਾ ਉਹ ਘਟ ਰਿਹਾ ਹੋਵੇਗਾ। ਜੌਬਲੈਸ ਕਲੇਮਸ ਵੀ ਘਟੇ ਨੇ 1,87,000 ਤੋਂ ਘਟ ਕੇ ਮਹਿਜ 28,000 ਦੇ ਉੱਤੇ ਜਿਹੜੇ ਹਰਜੋਤ ਸਿੰਘ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਉਹ ਰਹਿ ਗਏ ਆ। ਸੋ ਜਿਹੜਾ ਕੰਮ ਕਰਨਾ ਚਾਹੁੰਦਾ ਭਾਈ ਉਹਦੇ ਲਈ ਹੁਣ ਕੰਮ ਦੀ ਜਿਹੜੀ ਉਹ ਕੋਈ ਵੀ ਘਾਟ ਨਹੀਂ ਹੈਗੀ। ਕੰਟੀਨਿਊਇੰਗ ਕਲੇਮ ਆ ਉਹਦੇ ਵਿੱਚ ਵੀ ਬਹੁਤ ਵੱਡੀ ਗਿਰਾਵਟ ਆਈ ਆ। 1.3 ਮਿਲੀਅਨ ਸੀਗੇ ਕੰਟੀਨਿਊਸ ਜਿਹੜੇ ਜੌਬਲੈਸ ਕਲੇਮਸ ਆ ਉਹ ਘਟ ਕੇ ਸਿਰਫ 67,000 ਦੇ ਉੱਤੇ ਜਿਹੜੇ ਉਹ ਆ ਗਏ ਨੇ। ਸੋ ਇਹ ਜਿਹੜਾ ਪਿਛਲੇ ਦਿਨਾਂ 'ਚ ਜਿਹੜਾ ਰੌਲਾ ਆਪਾਂ ਸੁਣਦੇ ਰਹੇ ਜੀ ਕੰਮ ਨਹੀਂ ਕਰਨਾ ਚਾਹੁੰਦੇ, ਆਈ ਥਿੰਕ ਹੁਣ ਟੋਟਲੀ ਪਰੇ ਹੋ ਗਈ ਹੈ ਗੱਲ। ਇੱਦਾਂ ਦੀ ਹੁਣ ਗੱਲ ਸ਼ਾਇਦ ਨਹੀਂ ਰਹਿ ਗਈ। 1.3 ਮਿਲੀਅਨ ਦੇ ਵਿੱਚੋਂ ਹੁਣ ਕਾਫੀ ਲੋਕ ਮੁੜ ਲੱਗਦਾ ਵਾਪਸ ਕੰਮਾਂ ਦੇ ਉੱਤੇ ਜਿਹੜੇ ਉਹ ਆ ਗਏ। ਹੁਣ ਇਹ ਵੀ ਆ ਨਾ ਵੀ ਬਾਕੀ ਸਟੇਟ ਦੀ ਤੇ ਫੈਡਰਲ ਲੈਵਲ ਦੀ ਜਿਹੜੀ ਅਨਇੰਪਲੋਇਮੈਂਟ ਬੈਨੀਫਿਟਸ ਆ ਉਹ ਵੀ ਹੁਣ ਬੰਦ ਤਕਰੀਬਨ ਹੋ ਚੁੱਕੇ ਨੇ। ਤੇ ਮਾਰਕੀਟ ਦੀ ਡਾਓ ਜੋਨਸ ਦੀ ਗੱਲ ਕਰਦੇ ਜਾਈਏ ਅੱਜ 349 ਪੁਆਇੰਟ ਵੱਧ ਕੇ 34,708 ਤੇ ਬੰਦ ਹੋਇਆ ਡਾਓ ਜੋਨ। S&P 64 ਪੁਆਇੰਟ ਵਧਿਆ 4520 ਤੇ ਨੈਸਡੈਕ 269 ਪੁਆਇੰਟ ਵੱਧ ਕੇ 14,143
92 ਤੇ ਸੋਨੇ ਦਾ ਭਾਅ $1963 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ ਇਸ ਮੌਕੇ $111 ਪ੍ਰਤੀ ਬੈਰਲ ਚੱਲ ਰਹੀ ਆ। 10 ਈਅਰ ਯੀਲਡ 2.36%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 43,983 ਤੇ ਰਿਹਾ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 76 ਰੁਪਏ ਤੇ 32 ਪੈਸੇ ਦੇ ਬਰਾਬਰ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ। ਇੱਕ ਜ਼ਰੂਰ ਅਨਾਉਂਸਮੈਂਟ ਰਾਜਕਨਵੀਰ ਸਿੰਘ ਜੀ ਜਾਂਦੇ ਜਾਂਦੇ ਕਰਦੇ ਜਾਂਦੇ, ਅੱਜ ਸ਼ਾਮ ਨੂੰ 9 ਵਜੇ ਬੁਝਾਰਤਾਂ ਵਾਲਾ ਪ੍ਰੋਗਰਾਮ ਹੁੰਦਾ ਤੇ ਬੁਝਾਰਤਾਂ ਦੇ ਪ੍ਰੋਗਰਾਮ 'ਚ ਇੱਕ ਆਪਾਂ ਆਪਣੇ ਸਰੋਤਿਆਂ ਲਈ ਅਨਾਉਂਸਮੈਂਟ ਕਰਨੀ ਆ, ਸੋ ਸਾਰੇ ਜਣੇ ਜ਼ਰੂਰ ਸੁਣਿਓ ਜੀ। ਬਿਲਕੁਲ ਜੀ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।